ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਅਮਰੀਕਾ ਦੇ ਵਿੱਚ ਗਵਰਨਮੈਂਟ ਸ਼ਟਡਾਊਨ ਦਾ ਖਤਰਾ ਇੱਕ ਵਾਰੀ ਫੇਰ ਮੰਡਰਾ ਰਿਹਾ ਆ। ਇਸ ਸ਼ੁੱਕਰਵਾਰ ਤੱਕ ਦਾ ਵਕਤ ਆ ਕਾਂਗਰਸ ਦੇ ਕੋਲ ਨਵਾਂ ਸਟਾਪ ਗੈਪ ਬਿੱਲ ਆ ਉਸ ਨੂੰ ਪਾਸ ਕਰਨ ਦੇ ਲਈ। ਕਾਂਗਰੈਸ਼ਨਲ ਰਿਪਬਲਿਕਨਸ ਇਸ ਟਾਈਮ ਇਕੱਠੇ ਹੋਣ ਦੇ ਵਿੱਚ ਨੇ ਵੀ ਗਵਰਨਮੈਂਟ ਸ਼ਟਡਾਊਨ ਆ ਉਸ ਨੂੰ ਕਿਸ ਤਰੀਕੇ ਦੇ ਨਾਲ ਬੰਦ ਹੋਣੋਂ ਜਿਹੜਾ ਉਹ ਬਚਾਇਆ ਜਾਵੇ। ਇਸ ਮੌਕੇ ਰਿਪਬਲਿਕਨ ਮੈਜੋਰਟੀ ਆ 214 ਦੇ ਮੁਕਾਬਲੇ 218 ਦੇ ਨਾਲ। ਕਹਿੰਦੇ ਵੀ ਇਹ ਜਿਹੜੇ ਪਿਛਲੀ ਵਾਰੀ ਜਿਹੜੇ ਮਾਈਕ ਜੌਨਸਨ ਸਪੀਕਰ ਆ ਉਹਨਾਂ ਦੇ ਪਲਾਨ ਦੇ ਉੱਤੇ ਪਹਿਲਾਂ ਵੀ ਜਿਹੜਾ ਕਈ ਵਾਰੀ ਉਹਦਾ ਪਾਣੀ ਜਿਹੜਾ ਉਹ ਫਿਰ ਚੁੱਕਾ ਹੈਗਾ ਆ। ਡੈਟ ਸੀਲਿੰਗ ਨੂੰ ਲੈ ਕੇ ਇਸ ਸਾਰੇ ਕਾਸੇ ਦੇ ਵਿੱਚ ਜਿਹੜੀਆਂ ਉਹ ਚੀਜ਼ਾਂ ਹੋਣਗੀਆਂ। ਉਧਰ ਕਹਿੰਦੇ ਵੀ ਹਾਂ ਮੈਜੋਰਟੀ ਇਹਨਾਂ ਦੇ ਕੋਲ ਜ਼ਰੂਰ ਹੈਗੀ ਆ, ਪਰ ਕੀ ਇਹਨਾਂ ਦੇ ਕੋਲ ਵੋਟਸ ਹੈਗੀਆਂ ਕਿ ਨਹੀਂ ਇਹ ਦੇਖਣ ਵਾਲੀ ਗੱਲ ਆ। ਜਿਹੜੇ ਫਾਈਨੈਂਸ਼ੀਅਲ ਕੰਜ਼ਰਵੇਟਿਵ ਰਿਪਬਲਿਕਨਸ ਆ ਉਹ ਹੋ ਸਕਦਾ ਹੈ ਵੀ ਜਿਹੜੀਆਂ ਇਸ ਦੇ ਵਿੱਚ ਪਲਾਨ ਆ ਇਸ ਬਿੱਲ ਨੂੰ ਪਾਸ ਕਰਾਉਣ ਦੇ ਲਈ ਉਹਦੇ ਵਿੱਚ ਪੂਰੀ ਤਰ੍ਹਾਂ ਸਾਥ ਨਾ ਦੇਣ। ਇਹ ਬਿੱਲ ਦੇ ਵਿੱਚ ਕਹਿੰਦੇ ਵੀ ਕਈ ਤਰੀਕੇ ਦੀ ਸਪੈਂਡਿੰਗ ਫੰਕਸ਼ਨਸ ਜਿਹਦੇ ਵਿੱਚ ਲਾ ਐਨਫੋਰਸਮੈਂਟ, ਏਅਰ ਟ੍ਰੈਫਿਕ ਕੰਟਰੋਲ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਹੋਣਗੀਆਂ। ਤਕਰੀਬਨ $7.25 ਟ੍ਰਿਲੀਅਨ ਦਾ 6.75 ਟ੍ਰਿਲੀਅਨ ਦਾ ਜਿਹੜਾ ਫੈਡਰਲ ਬਜਟ ਆ ਉਹ ਇਸ ਦੇ ਵਿੱਚ ਹੋਊਗਾ। ਇਸ ਵਿੱਚ ਸੋਸ਼ਲ ਸਿਕਿਉਰਿਟੀ ਰਿਟਾਇਰਮੈਂਟ ਪ੍ਰੋਗਰਾਮ ਤੇ $1 ਟ੍ਰਿਲੀਅਨ ਜਿਹੜਾ ਇੰਟਰਸਟ ਪੇਮੈਂਟਸ ਆ, ਜਿਹੜਾ $36 ਟ੍ਰਿਲੀਅਨ ਡੈਟ ਅਮਰੀਕਾ ਸਿਰ ਆ ਉਹ ਵੀ ਇਸ ਦੇ ਵਿੱਚ ਸ਼ਾਮਲ ਰਹੇਗਾ। ਡਿਫੈਂਸ ਸਪੈਂਡਿੰਗ ਦੇ ਵਿੱਚ ਵਾਧਾ ਜਿਹੜਾ $6 ਬਿਲੀਅਨ ਦੇ ਨਾਲ ਹੋਊਗਾ। ਨਾਨ ਡਿਫੈਂਸ ਸਪੈਂਡਿੰਗ ਦੇ ਵਿੱਚ $13 ਬਿਲੀਅਨ ਦੀ ਕਟੌਤੀ ਜਿਹੜੀ ਇਸ ਦੇ ਵਿੱਚ ਰੱਖੀ ਗਈ ਹੈਗੀ ਆ। ਸੋ ਇਹ ਜਿਹੜੇ ਹਾਊਸ ਰਿਪਬਲਿਕਨ ਲੀਡਰਸ਼ਿਪ ਆ ਉਹ ਇਸ ਦੇ ਬਾਰੇ ਜਾਣਕਾਰੀਆਂ ਦੇ ਰਹੀ ਆ। ਕਹਿੰਦੇ ਵੀ $20 ਬਿਲੀਅਨ ਦੀ ਜਿਹੜੀ IRS ਨੂੰ ਮਨੀ ਮਿਲਣੀ ਸੀ ਉਸ ਉੱਤੇ ਫਰੀਜ਼ ਲਾ ਕੇ ਰੱਖੀ ਆ ਤੇ ਉਹ ਇਸੇ ਤਰੀਕੇ ਦੇ ਨਾਲ ਰਹੇਗੀ ਜਿਸ ਤਰੀਕੇ ਦੇ ਨਾਲ ਦਸੰਬਰ ਮਹੀਨੇ ਦੇ ਵਿੱਚ ਵੀ ਇਹਨਾਂ ਨੇ ਉਸ ਉੱਤੇ ਫਰੀਜ਼ ਲਗਾ ਕੇ ਰੱਖਿਆ ਸੀ। ਪਿਛਲੀ ਗਵਰਨਮੈਂਟ ਸ਼ਟਡਾਊਨ 2018 ਤੋਂ 2019 ਦੇ ਵਿੱਚ ਸਭ ਤੋਂ ਲੰਮਾ ਸਮਾਂ 35 ਦਿਨ ਦੇ ਲਈ ਜਿਹੜੀ ਉਹ ਚੱਲੀ ਸੀ। ਇਹ ਟਰੰਪ ਹੁਣਾਂ ਦੇ ਪਹਿਲੇ ਕਾਰਜਕਾਲ ਦੇ ਦੌਰਾਨ ਦੇਖਿਆ ਗਿਆ ਸੀਗਾ। ਸੋ ਲਾਅ ਮੇਕਰਸ ਤੇ ਟਰੰਪ ਹੁਣੀ ਕੀ ਆਪਸ ਦੇ ਵਿੱਚ ਪਹਿਲੋਂ, ਕਿਉਂਕਿ ਇਹਨਾਂ ਦਾ ਆਪਸ 'ਚ ਵੀ ਇੱਕ ਸਮਝੌਤਾ ਹੋਣਾ ਚਾਹੀਦਾ ਵੀ ਕੀ ਜੋ ਟਰੰਪ ਹੁਣੀ ਆਖਦੇ ਆ ਉਸੇ ਹਿਸਾਬ ਦੇ ਨਾਲ ਹੀ ਕਾਂਗਰਸ ਜਿਹੜੀ ਸਪੈਂਡਿੰਗ ਆ ਉਹ ਜਿਹੜੀ ਉਹ ਰੱਖੂਗੀ ਜਾਂ ਆਪਣੇ ਪੱਧਰ ਦੇ ਉੱਤੇ ਵੀ ਕੁਛ ਜਿਹੜਾ ਉਹ ਜਿਹਨੂੰ ਕਹਿੰਦੇ ਵੀ ਪਾਵਰ ਆਫ ਪਰਸ ਇਹਨਾਂ ਦੇ ਕੋਲ ਆ ਵੀ ਉਸ ਨੂੰ ਜਿਹੜਾ ਉਹ ਅਖਤਿਆਰ ਕਰੇਗੀ। ਪਿਛਲੇ ਸਾਲ ਜਿਹੜੀ ਹਾਰਡਲਾਈਨਰ ਕੰਜ਼ਰਵੇਟਿਵ ਆ ਜਿਨ੍ਹਾਂ ਨੂੰ ਫਰੀडम ਕਾਕਸ ਆਖਿਆ ਜਾਂਦਾ ਆ, ਉਹਨਾਂ ਨੇ ਗਵਰਨਮੈਂਟ ਸਪੈਂਡਿੰਗ ਬਿੱਲ ਦੇ ਉੱਤੇ ਵੋਟ ਪਾਉਣ ਤੋਂ ਨਾ ਜਿਹੜੀ ਉਹ ਕਰ ਦਿੱਤੀ ਸੀ। ਖਾਸ ਕਰਕੇ ਕਹਿੰਦੇ ਵੀ ਜਿਹੜੇ ਸ਼ਾਰਟ ਟਰਮ ਮੈਜਰਸ ਆ ਉਸ ਨੂੰ ਜਿਹੜਾ ਉਹ ਲੈ ਕੇ ਉਹਨਾਂ ਨੂੰ ਕੰਟੀਨਿਊਇੰਗ ਰੈਜ਼ੋਲੂਸ਼ਨਸ ਦੇ ਤੌਰ ਦੇ ਉੱਤੇ ਬਾਅਦ ਦੇ ਵਿੱਚ ਦੇਖਿਆ ਗਿਆ ਸੀਗਾ। ਟਰੰਪ ਹੁਣਾਂ ਨੇ ਸਪੋਰਟ ਦਿੱਤੀ ਆ ਇਸ ਮੈਜਰ ਦੇ ਲਈ ਵੀ ਬੈਲੈਂਸ ਜਿਹੜਾ ਉਹ ਤੁਸੀਂ ਬਣਾ ਕੇ ਜਿਹੜਾ ਉਹ ਰੱਖੋ। ਸੋ ਬਹੁਤ ਸਾਰੇ ਜਿਹੜੇ ਨੰਬਰਸ ਆ ਉਹ ਇਸ ਟਾਈਮ ਆ ਰਹੇ ਨੇ ਬਾਹਰ। ਵਾਈਟ ਹਾਊਸ ਦੇ ਵਿੱਚ ਜਿਹੜੀ ਮੀਟਿੰਗ ਹੋਈ ਆ ਇਸ ਨੂੰ ਜਿਹੜਾ ਉਹ ਲੈ ਕੇ ਐਂਡੀ ਹੈਰਿਸ ਰਿਪਰੈਜ਼ੈਂਟੇਟਿਵ ਹੈਗੇ ਨੇ ਇਸ ਗਰੁੱਪ ਦੇ ਜਿਹੜੇ ਚੇਅਰ ਨੇ ਮੈਰੀਲੈਂਡ ਤੋਂ, ਉਹਨਾਂ ਨੇ ਜਿਹੜਾ ਉਹ ਕਿਹਾ ਆ ਵੀ ਅਸੀਂ ਜਿਹੜੇ ਟਰੰਪ ਹੁਣਾਂ ਦੇ ਨਾਲ ਸਪੋਰਟ ਦੇ ਵਿੱਚ ਖੜੇ ਆ ਤੇ ਕਹਿੰਦੇ ਵੀ 100% ਇਨ ਹਿਜ਼ ਕਾਰਨਰ। ਇਸੇ ਤਰੀਕੇ ਦੇ ਨਾਲ ਇੱਕ ਹੋਰ ਰਿਪਰੈਜ਼ੈਂਟੇਟਿਵ ਵਿਕਟੋਰੀਆ ਸਪਾਰਟਸ ਇੰਡੀਆਨਾ ਤੋਂ ਨੇ, ਉਹਨਾਂ ਨੇ ਜਿਹੜਾ ਹਾਊਸ ਦੇ ਲਾਸਟ ਮਹੀਨੇ ਬਜਟ ਬਲੂਪ੍ਰਿੰਟ ਨੂੰ ਤਕਰੀਬਨ ਬਲੌਕ ਜਿਹੜਾ ਉਹ ਕਰ ਦਿੱਤਾ ਸੀ। ਜਿਹੜਾ ਟੈਕਸ ਦਾ ਜਿਹੜਾ ਏਜੰਡਾ ਸੀ ਉਸ ਨੂੰ ਲੈ ਕੇ ਉਹਨਾਂ ਨੇ ਵੀ ਇਸ ਮੈਜਰ ਦੇ ਲਈ ਸਪੋਰਟ ਜਿਹੜੀ ਦੇ ਦਿੱਤੀ ਹੈਗੀ ਆ। ਸੋ ਇਹ ਚੀਜ਼ ਜਿਹੜੀ ਉਹ ਦੇਖਣ ਵਾਲੀ ਗੱਲ ਹੋਊਗੀ। ਇਹ ਜਿਹੜਾ ਡਾਂਸ ਆ ਲਾਸਟ ਵੀਕ ਦੇ ਵਿੱਚ ਸਪੈਂਡਿੰਗ ਬਿੱਲ ਨੂੰ ਪਾਸ ਕਰਨ ਵਾਲਾ ਉਹ ਇਸ ਟਾਈਮ ਦੇਖਣ ਨੂੰ ਮਿਲੂਗਾ। ਡੈਮੋਕ੍ਰੇਟਸ ਨੇ ਕਲੀਅਰਲੀ ਦੱਸ ਦਿੱਤਾ ਵੀ ਉਹ ਕਿਸੇ ਵੀ ਮੈਜਰ ਦੇ ਉੱਤੇ ਸਪੋਰਟ ਨਹੀਂ ਕਰਨਗੇ ਜਿਸ ਤਰੀਕੇ ਦੇ ਨਾਲ ਰਿਪਬਲਿਕਨਸ ਕਹਿੰਦੇ ਵੀ ਸਾਡੇ ਕਾਰਜਕਾਲ ਦੇ ਵਿੱਚ ਸਾਡੇ ਜਿਹੜੀ ਪਾਰਟੀ ਦੇ ਰਾਸ਼ਟਰਪਤੀ ਦੇ ਕਾਰਜਕਾਲ ਦੇ ਵਿੱਚ ਕਰਦੇ ਰਹੇ ਹੈਗੇ ਆ। ਸੋ ਕਹਿੰਦੇ ਵੀ ਜੇ ਬਿੱਲ ਕਲੀਅਰ ਕਰ ਜਾਂਦਾ ਆ ਹਾਊਸ ਦੇ ਵਿੱਚ ਤਾਂ ਰਿਪਬਲਿਕਨਸ ਦੇ ਕੋਲ ਸੈਨੇਟ ਵਿੱਚ ਜਿਹੜੀ ਉਹ ਮੈਜੋਰਟੀ ਹੈਗੀ ਆ 47 ਦੇ ਮੁਕਾਬਲੇ 53 ਨਾਲ, ਪਰ ਫਿਰ ਵੀ 7 ਘੱਟੋ ਘੱਟ ਡੈਮੋਕ੍ਰੇਟਸ ਦੀ ਉਹਨਾਂ ਨੂੰ ਜ਼ਰੂਰਤ ਪੈਣੀ ਆ ਇਸ ਬਿੱਲ ਨੂੰ ਜਿਹੜਾ ਉਹ ਪਾਸ ਕਰਾਉਣ ਦੇ ਲਈ। ਇੱਕ ਜਿਹੜਾ ਮੋਡਰੇਟ ਡੈਮੋਕ੍ਰੇਟ ਆ ਜਿਹੜਾ US ਦੇ ਸੈਨੇਟਰ ਜੌਨ ਫੈਟਰਮੈਨ ਪੈਂਸਿਲਵੇਨੀਆ ਤੋਂ, ਉਸਨੇ ਕਿਹਾ ਆ
ਵੀ ਉਹ ਰਿਜੈਕਟ ਨਹੀਂ ਕਰੂਗਾ ਇਸ ਮੈਜਰ ਨੂੰ ਜਿਹੜਾ ਉਹ ਲੈ ਕੇ, ਤੇ ਕਹਿੰਦੇ ਵੀ ਇਹ ਜਿਹੜਾ ਆ ਕੇਓਸ ਆ, ਤੇ ਆਈ ਵਿਲ ਨੈਵਰ ਵੋਟ ਫॉर ਕੇਓਸ, ਵੀ ਇਸ ਟਾਈਮ ਜੋ ਹਾਲਾਤ ਬਣੇ ਪਏ ਆ। ਇਸੇ ਤਰੀਕੇ ਦੇ ਨਾਲ ਇੱਕ ਹੋਰ ਯੂਐਸ ਸੈਨੇਟਰ ਰੌਨ ਵਾਈਡਨ ਜਿਹੜੇ ਓਰੇਗਨ ਤੋਂ ਆ, ਉਹਨਾਂ ਨੇ ਕਿਹਾ ਵੀ ਸ਼ਟ ਡਾਊਨਸ ਆਰ ਏ ਬੈਡ ਆਈਡੀਆ, ਆਈ ਐਮ ਨਾਟ ਏ ਸ਼ਟ ਡਾਊਨ ਗਾਏ। ਕਹਿੰਦੇ ਵੀ ਇਹ ਜਿਹੜੀਆਂ ਚੀਜ਼ਾਂ ਇਸ ਟਾਈਮ ਸਾਹਮਣੇ ਦੇਖਣ ਨੂੰ ਮਿਲੀਆਂ ਆ। ਸੋ ਇਹ ਜਿਹੜਾ ਡਾਂਸ ਆ, ਲਾਸਟ ਡਾਂਸ ਹਰ ਵਾਰੀ ਲਾਸਟ ਵੀਕ ਦੇ ਵਿੱਚ, ਅਖੀਰਲੇ ਦਿਨਾਂ ਦੇ ਵਿੱਚ ਜੋ ਹੁੰਦਾ ਆ, ਉਹ ਇੱਕ ਵਾਰੀ ਫੇਰ ਆਪਾਂ ਨੂੰ ਦੇਖਣ ਨੂੰ ਮਿਲੇਗਾ ਵੀ ਕੀ ਸਰਕਾਰ, ਫੈਡਰਲ ਸਰਕਾਰ ਸ਼ਟ ਡਾਊਨ ਹੁੰਦੀ ਆ ਸ਼ੁੱਕਰਵਾਰ ਨੂੰ ਜਾਂ ਨਹੀਂ। ਜੀ।